ਦੇਖੋ ਤੁਹਾਡੇ ਚੈਨਲ ਦੇ ਰਾਹੀਂ ਜਿਹੜਾ ਤੁਸੀਂ ਸਵਾਲ ਚੁੱਕਿਆ, ਡੈਫੀਨੇਟਲੀ ਉਹਦੇ ਨਾਲ ਸਾਨੂੰ ਇਹ ਫਾਇਦਾ ਹੋਇਆ ਕਿ ਸਾਡੀ ਗੱਲ ਅੱਗੇ ਤੱਕ ਹੋਰ ਪਹੁੰਚੀ, ਸਾਡਾ ਪ੍ਰੈਸ਼ਰ ਬਣਿਆ। ਕਿਉਂਕਿ ਸਾਨੂੰ ਬਣਾਇਆ ਹੀ ਇਸ ਕਰਕੇ ਗਿਆ ਕਿ ਅਸੀਂ ਇਹ ਰੁਕੇ ਹੋਏ ਕੰਮਾਂ ਨੂੰ ਸਾਲਵ ਕਰਕੇ। ਜਿੰਨਾ ਕਿਹਾ ਜੀ ਕੋਈ ਨਾ ਚੋ ਕੋਈ ਟੀਚਰ ਕੋਰਟ ਗਏ, ਮੈਂ ਕਿਹਾ ਕੋਰਟ 'ਚ ਵੀ ਬੰਦਾ ਇਨਸਾਫ ਮੰਗਣ ਜਾਂਦਾ, ਤੇ ਇਨਸਾਫ ਮੰਗਣਾ ਮੈਂ ਕੋਈ ਗੁਨਾਹ ਨਹੀਂ ਸਮਝਦਾ, ਹੱਕ ਸਮਝਣਾ। ਇਹ ਉਹਨਾਂ ਨੇ ਆਪਣੇ ਹੱਕ ਨੂੰ ਮੰਗਿਆ ਹੈ। ਜਿਹੜੀ ਦਿੱਲੀ ਸਰਕਾਰ ਦਾ ਸਿੱਖਿਆ ਮੰਤਰਾਲਾ ਮਨੀਸ਼ ਸਿਸੋਦੀਆ, ਉਹਨਾਂ ਦੇ ਵੱਲੋਂ ਹੁਣ ਇਹ ਇੱਕ ਰੂਲ ਬਣਾ ਦਿੱਤਾ ਗਿਆ ਕਿ ਹੁਣ 65 ਸਾਲ ਤੱਕ ਪੰਜਾਬੀ ਅਕਾਦਮੀ ਟੀਚਰ ਨਾ ਰਹਿਣ। ਤੇ ਜਦ ਤੱਕ ਇਹ ਹੈ ਨੇ 65 ਸਾਲ ਤੱਕ ਇਹਨਾਂ ਨੂੰ ਇਸ ਤੋਂ ਬਾਅਦ ਕੋਈ ਛਿਲਣ ਵਾਲਾ ਨਹੀਂ, ਬਸ ਇੰਨਾ ਹੀ ਮੈਂ ਕਹਿ ਸਕਦਾ। ਦੇਖੋ ਜਦੋਂ ਪਹਿਲੇ ਵੀ ਤੁਸੀਂ ਮੇਰੇ ਕੋਲ ਆਏ ਸੀਗੇ ਤੁਹਾਡੀ ਟੀਚਰਾਂ ਨੂੰ ਲੈ ਕੇ, ਮੈਂ ਤਾਂ ਵੀ ਤੁਹਾਨੂੰ ਸਭ ਨੂੰ ਭਰੋਸਾ ਦਿਲਾਇਆ ਸੀਗਾ ਕਿ ਵੀ ਅਸੀਂ ਟੀਚਰਾਂ ਦੇ ਵਾਸਤੇ ਕੰਮ ਕਰ ਰਹੇ ਨੇ। ਪੰਜਾਬੀ ਅਕਾਦਮੀ ਹਮੇਸ਼ਾ ਟੀਚਰਾਂ ਦੇ ਵਾਸਤੇ ਕੰਮ ਕਰਦੀ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆਪਣੇ ਵਾਅਦੇ ਨੂੰ ਪੂਰਾ ਕਰ ਪਾਏ, ਔਰ ਕੋਈ ਆਸਾਨ ਨਹੀਂ ਕੀਤਾ। ਸਾਡੀਆਂ ਮਾਵਾਂ ਨੇ, ਸਾਡੀਆਂ ਵੱਡੀਆਂ ਭੈਣਾਂ ਨੇ, ਇਹਨਾਂ ਦਾ ਕੰਮ ਕਰਕੇ ਮੈਨੂੰ ਜ਼ਾਤੀ ਤੌਰ ਤੇ ਬਹੁਤ ਖੁਸ਼ੀ ਹੈ। ਪੰਜਾਬ ਇਲੈਕਸ਼ਨ ਉਹਦਾ ਹਊਆ ਕਿਤੇ ਨਾ ਕਿਤੇ ਪੰਜਾਬੀ ਅਕਾਦਮੀ ਦਿੱਲੀ ਸਰਕਾਰ ਦੇ ਸਿਰ ਤੇ ਸੀ ਕਿ ਅਗਰ ਪੰਜਾਬੀ ਟੀਚਰ ਦੀ ਜ਼ਬਾਨ ਨਾ ਫੜੀ ਤਾਂ ਇਹਦਾ ਲਾਸ ਪੰਜਾਬ ਦੇ ਅੰਦਰ ਬਈ ਅਸੀਂ ਵਿਖਿਆਨ ਨਹੀਂ ਕਰ ਸਕਦੇ। ਇਹਨਾਂ ਨੇ ਪਾਲ ਕਲਮੀ ਜਿਸ ਵੇਲੇ ਵੀ ਇਹਨਾਂ ਨੂੰ ਬੁਲਾਇਆ ਗਿਆ ਇਹ ਹਾਜ਼ਰ ਹੋਏ ਨੇ, ਹਰ ਬੰਦੇ ਦੀ ਇੰਟਰਵਿਊ ਲਈ ਹੈ, ਹਰ ਬੰਦੇ ਦੇ ਵਿਚਾਰ ਸੁਣੇ ਨੇ। ਜੋ ਟੀਚਰ ਹੋ ਰਹੀ ਹੈ ਉਹਨੂੰ ਵੀ ਸਮਝਾਇਆ ਹੈ, ਚਿੰਤਾ ਨਾ ਕਰੋ, ਤੁਹਾਡਾ ਕੰਮ ਪੂਰੀ ਕੋਸ਼ਿਸ਼ ਕਰਾਂਗੇ। ਇਹਨਾਂ ਨੇ ਸਾਡਾ ਦਿਨ ਰਾਤ ਇੱਕ ਕਰਕੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਸਰਦਾਰ ਹਰਸ਼ਰਨ ਸਿੰਘ ਬੱਲੀ ਦੇ ਘਰ। ਪਿਛਲੇ ਲਗਾਤਾਰ 2-3 ਮਹੀਨਿਆਂ ਤੋਂ ਅਸੀਂ ਰੈਗੂਲਰ ਕਵਰੇਜ ਕੀਤੀ ਕਿ ਕਿਸ ਤਰੀਕੇ ਪੰਜਾਬੀ ਅਕਾਦਮੀ ਦੀਆਂ ਟੀਚਰਾਂ ਨੂੰ ਤਕਲੀਫ ਹੋਈ ਕਿ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੇ ਬਹਾਲ ਨਹੀਂ ਕੀਤਾ ਗਿਆ, ਉਹਨਾਂ ਨੂੰ ਅਪਾਇੰਟਮੈਂਟ ਲੈਟਰ ਨਹੀਂ ਦਿੱਤੀ ਜਾ ਰਹੀ। ਇਸ ਸਾਰੀ ਜੰਗ ਨੂੰ ਕਹਿ ਲਈਏ, ਇਸ ਸਾਰੀ ਪਰੇਸ਼ਾਨੀ ਨੂੰ ਕਹਿ ਲਈਏ, ਇਕਲੌਤੇ TV ਚੈਨਲ, ਅੱਜ ਮੈਨੂੰ ਫਕਰ ਨਾਲ ਇਹ ਗੱਲ ਕਹਿਣੀ ਪੈਂਦੀ ਹੈਗੀ ਹੈ, ਕਿਸੇ ਵੀ ਹੋਰ TV ਚੈਨਲ ਨੇ ਇਸ ਮਸਲੇ ਦੇ ਉੱਤੇ ਟੀਚਰਾਂ ਦਾ ਸਾਥ ਨਹੀਂ ਦਿੱਤਾ। ਸਿਰਫ ਸਾਡੇ TV 84 ਨੇ ਇਸ ਪੂਰੇ ਮਸਲੇ ਨੂੰ ਕਵਰ ਕੀਤਾ। ਤੇ ਅੱਜ ਉਸ ਜੰਗ ਦੀ ਗੱਲ ਕਰ ਲਈਏ, ਉਸ ਪਰੇਸ਼ਾਨੀ ਦੀ ਗੱਲ ਕਰੀਏ, ਅੱਜ ਉਹਦਾ ਹੱਲ ਨਿਕਲਦਾ ਦਿਖਿਆ ਹੈਗਾ। ਪੰਜਾਬੀ ਅਕਾਦਮੀ ਦੇ ਵੱਲੋਂ ਅੱਜ ਸਰਦਾਰ ਹਰਸ਼ਨ ਸਿੰਘ ਬੱਲੀ ਜੀ ਦੇ ਘਰ ਉਨ ਟੀਚਰਾਂ ਨੂੰ ਅਪਾਇੰਟਮੈਂਟ ਲੈਟਰ ਦੇ ਦਿੱਤੇ ਗਏ ਹੈਗੇ ਨੇ। ਦੇਰ ਆਏ ਦਰੁਸਤ ਆਏ, ਮਗਰ ਜਿੱਤ ਹੋਈ ਹੈ ਪੰਜਾਬੀ ਦੀ। ਚਾਹੇ ਅਸੀਂ ਪੰਜਾਬੀ ਅਕਾਦਮੀ ਦੀ ਗੱਲ ਕਰ ਲਈਏ, ਕੇਜਰੀਵਾਲ ਸਰਕਾਰ ਦੀ ਗੱਲ ਕਰ ਲਈਏ, ਪੰਜਾਬੀ ਟੀਚਰਾਂ ਦੀ ਗੱਲ ਕਰ ਲਈਏ, ਜਾਂ ਆਪਣੇ ਚੈਨਲ ਦੇ ਰਾਹੀਂ ਚੁੱਕੀ ਹੋਈ ਇਸ ਪੂਰੀ ਮੁਹਿੰਮ ਦੀ। ਸਾਡੇ ਨਾਲ ਪੰਜਾਬੀ ਅਕਾਦਮੀ ਦੀ ਪੂਰੀ ਸੀਨੀਅਰ ਟੀਮ ਜੁੜ ਚੁੱਕੀ ਹੈ। ਸਾਰਿਆਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੀ ਸਾਹਿਬ ਕੀ ਕਹੋਗੇ? ਇੱਕ ਜੰਗ ਕਹਿ ਲਈਏ, ਮੈਂ ਜੰਗ ਲਫ਼ਜ਼ ਇਸ ਕਰਕੇ ਕਹਿ ਰਿਹਾ ਹੈਗਾ ਕਿਉਂਕਿ ਆਪੋਜੀਸ਼ਨ ਨੇ ਵੀ ਇਸ ਚੀਜ਼ ਦਾ ਕਾਫੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਅੱਜ ਤੁਹਾਡੀ ਨਾਰਾਜ਼ਗੀ ਕਹਿ ਲਈਏ, ਦਿੱਲੀ ਸਰਕਾਰ ਦੀ ਨਾਰਾਜ਼ਗੀ ਕਹਿ ਲਈਏ, ਟੀਚਰਾਂ ਨੂੰ ਲੈਟਰ ਮਿਲ ਗਏ ਨੇ, ਤੁਸੀਂ ਹੁਣ ਕੀ ਕਹੋ? ਗੱਲ ਇਹ ਹੈ ਕਿ ਨਾਰਾਜ਼ਗੀ ਦੀ ਗੱਲ ਤੇ ਹੁੰਦੀ ਨਹੀਂ, ਕਿਉਂਕਿ ਜੁਲਾਈ 'ਚ ਇਹਨਾਂ ਦਾ ਪੀਰੀਅਡ ਖਤਮ ਹੁੰਦਾ ਸੀ, ਤੇ ਜੁਲਾਈ 'ਚ ਹੀ ਸਾਡੀ ਗਵਰਨਿੰਗ ਬਾਡੀ ਨੇ ਰੈਜ਼ੂਲੇਸ਼ਨ ਪਾਸ ਕਰ ਦਿੱਤਾ ਸੀ ਇਹਨਾਂ ਨੂੰ ਵਧਾਉਣ ਲਈ। ਲੇਕਿਨ ਸਰਕਾਰੀ ਫਾਈਲਾਂ ਨੂੰ ਕਈ ਜਗ੍ਹਾ 'ਤੇ ਚੱਕਰ ਲਗਾਉਣੇ ਪੈਂਦੇ ਨੇ, ਉਹਨਾਂ ਨੇ ਪੈਸੇ ਵੀ ਦੇਣੇ ਹੁੰਦੇ ਨੇ, ਔਰ ਹਰ ਮਹੀਨੇ ਦੇਣੇ ਨੇ, ਸਾਲ ਦੇ ਸਾਲ ਤਨਖਾਹ ਦੇਣੀ ਹੈ, 5 ਸਾਲ ਤੱਕ ਲਗਾਤਾਰ ਦੇਣੀ ਹੈ, ਵਧਣੀ ਹੈ। ਇਸ ਕਰਕੇ ਥੋੜ੍ਹਾ ਟਾਈਮ ਤੇ ਲੱਗ ਸਕਦਾ। ਲੱਗਿਆ ਵੀ ਹੈ ਕਿ ਜੁਲਾਈ ਤੋਂ ਬਾਅਦ ਅੱਜ ਦਸੰਬਰ ਬੈਠ ਗਿਆ, ਇਹਦੇ 2 ਮਹੀਨੇ ਤੇ ਦਫ਼ਤਰ ਹੀ ਬੰਦ ਰਿਹਾ। ਕਰੋਨਾ ਕਾਲ ਕਰਕੇ ਤੇ ਫਿਰ ਇੱਕ ਪੋਲੂਸ਼ਨ ਕਰਕੇ 1 ਮਹੀਨਾ 3 ਮਹੀਨੇ ਦਫ਼ਤਰ ਬੰਦ ਹੋ ਗਏ। ਡਿਲੇ ਕੋਈ ਨਹੀਂ ਹੋਈ, ਸਾਰਾ ਕੰਮ ਜਿਹੜਾ ਟਾਈਮ ਨਾਲ ਤੇ ਤਰੀਕੇ ਨਾਲ ਹੋਇਆ, ਔਰ ਕਾਨੂੰਨੀ ਤੌਰ ਦੇ ਉੱਤੇ ਲੀਗਲ ਕਰਕੇ ਅਸੀਂ ਇਹਨੂੰ ਕਰ ਦਿੱਤਾ ਕਿ ਅੱਗੋਂ ਤੋਂ ਕਦੀ ਇਹ ਦਿੱਕਤ ਨਾ ਆਏ। ਔਰ ਇਹ 65 ਸਾਲ ਤੱਕ ਕੰਮ ਹਰ ਟੀਚਰ ਜਿਹੜੀ ਹੈ ਕਰਦੀ ਰਹੇਗੀ। ਇਹਨਾਂ ਤੋਂ ਬਾਅਦ ਵੀ ਜਿਹੜੀਆਂ ਆਉਣਗੀਆਂ 60 ਸਾਲ ਤੋਂ ਉੱਤੇ, ਉਹਨੂੰ ਵੀ 65 ਸਾਲ ਤੱਕ ਕੰਮ ਕਰਨਗੀਆਂ। ਇਹੋ ਜਿਹਾ ਮਸਲਾ ਦਾ ਪਰਮਾਨੈਂਟ ਹੱਲ ਕਰ ਦਿੱਤਾ। ਜਿੱਥੋਂ ਤੱਕ ਕਿਸੇ ਚੈਨਲ ਦੀ ਜਾਂ ਕਿਸੇ ਪ੍ਰੈਸ ਦੀ ਸਾਨੂੰ ਪੋਜ਼ਿਟਿਵ ਵਿਰੋਧਤਾ ਕੀਤੀ ਜਾਂਦੀ ਹੈ, ਉਹਦਾ ਅਸੀਂ ਹਮੇਸ਼ਾ ਸਵਾਗਤ ਕਰਨਾ ਮੈਂ, ਕਿਉਂਕਿ ਉਦੋਂ ਸਾਨੂੰ ਜਗਾਉਂਦਾ, ਜਾਗਰਤ ਕਰਦਾ, ਉਹ ਸਾਨੂੰ ਟੁੰਬਦਾ ਵੀ ਹੈ ਕਿ ਅਸੀਂ ਇਸ ਕੰਮ ਨੂੰ ਕਰ ਸਕੀਏ ਜਿਹੜਾ ਪਬਲਿਕ ਦੇ ਤੇ ਪੰਜਾਬੀ ਦੇ ਤੇ ਟੀਚਰ ਦੇ ਜਾਂ ਹੋਰ ਲੋਕਾਂ ਦੇ ਹੱਕ 'ਚ ਹੈ। ਕਿਉਂਕਿ ਸਾਨੂੰ ਬਣਾਇਆ ਹੀ ਇਸ ਕਰਕੇ ਗਿਆ ਕਿ ਅਸੀਂ ਇਹ ਰੁਕੇ ਹੋਏ ਕੰਮਾਂ ਨੂੰ ਸਾਲਵ ਕਰ ਰੱਖੀਏ। ਮੇਰੇ ਕੋਲ ਕੁਝ ਚੈਨਲ ਆਏ ਸਨ ਜਿਨ੍ਹਾਂ ਕਿਹਾ ਜੀ ਕੋਈ ਨਾ ਚੋ ਕੋਈ ਟੀਚਰ ਕੋਰਟ ਗਏ,
ਮੈਂ ਕਿਹਾ ਕੋਰਟ 'ਚ ਵੀ ਬੰਦਾ ਇਨਸਾਫ ਮੰਗਣ ਜਾਂਦਾ ਤੇ ਇਨਸਾਫ ਮੰਗਣਾ ਮੈਂ ਕੋਈ ਗੁਨਾਹ ਨਹੀਂ ਸਮਝਦਾ, ਹੱਕ ਸਮਝਣਾ। ਇਹ ਉਹਨਾਂ ਨੇ ਆਪਣੇ ਹੱਕ ਨੂੰ ਮੰਗਿਆ। ਹੱਕ ਨੂੰ ਮੰਗਣਾ ਇੱਕ ਲੜਾਈ ਤੇ ਲੜੀ ਕਿਹਾ ਜਾ ਸਕਦਾ, ਇਹਨੂੰ ਵਿਰੋਧਤਾ ਨਹੀਂ ਮੈਂ ਮੰਨਦਾ ਹੁੰਦਾ ਕਦੀ। ਬੱਲੀ ਸਾਹਿਬ ਮੈਂ ਮਾਫੀ ਚਾਹੁੰਦਾ, ਮੈਂ ਰੋਕ ਰਿਹਾ ਤੁਹਾਨੂੰ। ਤੁਸੀਂ ਕੀਤਾ ਕਿ ਹੁਣ 65 ਸਾਲ ਕੀ ਜਿਹੜੀ ਦਿੱਲੀ ਸਰਕਾਰ ਦਾ ਸਿੱਖਿਆ ਮੰਤਰਾਲਾ ਮਨੀਸ਼ ਸਿਸੋਦੀਆ ਉਹਨਾਂ ਦੇ ਵੱਲੋਂ ਹੁਣ ਇਹ ਇੱਕ ਰੂਲ ਬਣਾ ਦਿੱਤਾ ਗਿਆ ਕਿ ਹੁਣ 65 ਸਾਲ ਤੱਕ ਪੰਜਾਬੀ ਅਕਾਦਮੀ ਟੀਚਰਾਂ ਰਹਿਣਗੀਆਂ। ਇਹ ਸਭ ਨੇ ਅਪਰੂਵ ਕੀਤਾ ਫਾਈਲ ਨੂੰ, ਇਸੇ ਕਰਕੇ ਡਿਲ ਲੱਗੀ ਦੀ ਹੈ। ਔਨ ਪੇਪਰਸ ਕੀਤਾ ਹੈਗਾ। ਮੇਰਾ ਸਵਾਲ ਹੈ, ਜਦੋਂ ਤੁਸੀਂ ਮੇਰੇ ਕੋਲ ਆਏ ਸੀ ਮੈਂ ਤੁਹਾਨੂੰ ਰੈਜੂਲੇਸ਼ਨ ਪੜ੍ਹਾਇਆ ਸੀ, ਤੁਸੀਂ ਉਸ ਦਿਨ ਐਕਸੈਪਟ ਕੀਤਾ ਸੀ ਕਿ ਇਹ ਬਿਲਕੁਲ ਠੀਕ ਹੈ, ਲੀਗਲ ਵੇ ਹੈ। ਉਹਦੇ ਉੱਤੇ ਸਾਰਿਆਂ ਨੇ ਸਾਈਨ ਕਰ ਦਿੱਤੇ, ਐਜੂਕੇਸ਼ਨ ਮਿਨਿਸਟਰ ਨੇ ਵੀ, ਪੰਜਾਬੀ ਅਕੈਡਮੀ ਦੇ ਚੇਅਰਮੈਨ ਨੇ ਵੀ, ਸਾਡੇ ਡਿਪਟੀ ਸੀਐਮ ਨੇ ਵੀ, ਔਰ ਮੇਰੇ ਵੀ ਸਾਈਨ ਨੇ। ਇਸ ਤੋਂ ਬਾਅਦ ਕੋਈ ਹੋਰ ਅਥਾਰਟੀ ਨਹੀਂ। ਯਾਨੀ ਕਿ ਅਸੀਂ ਉਮੀਦ ਕਰੀਏ ਕਿ ਪਹਿਲੇ ਮੇਰੀ ਗੱਲ ਸੁਣ ਲਓ ਨਾ। ਸਵਾਲ ਇੰਨੇ ਜ਼ਿਆਦਾ ਨੇ ਨਾ, ਮੈਂ ਚਾਹੁੰਦਾ ਕਿ ਜਵਾਬ ਛੋਟੇ ਹੋਣ, ਸਾਰੇ ਸਵਾਲਾਂ ਦਾ ਜਵਾਬ ਮਿਲ ਸਕੇ ਨਾ। ਮੈਂ ਆਪ ਜੀ ਦੀ ਸਿਹਤ ਦਾ ਵੀ ਧਿਆਨ ਰੱਖਦਾ। ਸਾਰਿਆਂ ਨੇ ਅਪਰੂਵ ਕਰ ਦਿੱਤਾ, ਸਭ ਨੇ ਸਾਈਨ ਕਰ ਦਿੱਤੇ ਉਸ ਰੈਜ਼ੋਲੂਸ਼ਨ ਤੇ, ਜਿਹੜਾ ਮੈਂ ਤੁਹਾਨੂੰ ਪੜ੍ਹਾਇਆ ਸੀ ਪ੍ਰਾਈਵੇਟ ਤੌਰ ਤੇ। ਸਮਝ ਗਏ ਕਿ ਨਹੀਂ ਬਾਤ? ਹਾਂਜੀ ਠੀਕ, ਹਾਂਜੀ। ਹੁਣ ਹੋਰ ਦੱਸੋ, ਹੋਰ ਕੀ ਸਵਾਲ ਹੈ? ਮੇਰਾ ਇਹ ਸਵਾਲ ਹੈਗਾ ਕਿ ਹੁਣ ਅਸੀਂ ਤੁਹਾਡੇ ਤੋਂ ਅੱਜ ਉਮੀਦ ਕਰਕੇ ਜਾਈਏ, ਜਿਹੜੀ ਟੀਚਰ ਆਈਆਂ ਨੇ ਹੁਣ ਇਹ ਉਮੀਦ ਨਾਲ ਲੈਟਰਸ ਇਸ਼ੂ ਹੋ ਗਏ ਨੇ ਅਪਾਇੰਟਮੈਂਟ, ਹੁਣ ਇਹ 65 ਸਾਲ ਤੱਕ ਕੰਮ ਕਰ ਪਾਉਣਗੇ। ਮੇਰਾ ਸਵਾਲ ਸਿਰਫ ਇੰਨਾ ਜੀ। ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ ਦੇਵੇ, ਇਹਨਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ, ਤੇ ਜਦ ਤੱਕ ਇਹ ਹੈ ਨੇ 65 ਸਾਲ ਤੱਕ ਇਹਨਾਂ ਨੂੰ ਇਸ ਤੋਂ ਬਾਅਦ ਕੋਈ ਛਿਲਣ ਵਾਲਾ ਨਹੀਂ। ਬਸ ਇੰਨਾ ਹੀ ਮੈਂ ਕਹਿ ਸਕਦਾ। ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੇ ਕਿਉਂਕਿ ਤੁਹਾਡੀ ਤਬੀਅਤ ਵੀ ਠੀਕ ਨਹੀਂ ਹੈਗੀ ਹੈ। ਤੇ ਸਾਡੇ ਨਾਲ ਰਜਿੰਦਰ ਜੀ ਹੈਗੇ ਨੇ। ਰਜਿੰਦਰ ਜੀ, ਤੁਹਾਨੂੰ ਯਾਦ ਹੋਏਗਾ ਪਹਿਲੀ ਵਾਰ ਜਦੋਂ ਅਸੀਂ ਤੁਹਾਡੇ ਦਫ਼ਤਰ 'ਚ ਆਏ ਸੀ ਇਕੱਲੇ ਸੀ, ਤੇ ਇੱਕ ਕੰਪੈਰੀਸਿੰਗ ਸਿਚੁਏਸ਼ਨ ਸੀ ਤੁਹਾਡੇ ਲਈ ਵੀ, ਪੰਜਾਬੀ ਅਕੈਡਮੀ ਦੇ ਲਈ ਵੀ, ਕਿ ਟੀਚਰਸ ਔਰ ਮੀਡੀਆ ਇੱਕਦਮ ਆ ਗਿਆ। ਅੱਜ ਉਸ ਸੀਨ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ, ਕਿਉਂਕਿ ਅੱਜ ਮਸਲਾ ਹੱਲ ਹੋ ਚੁੱਕਾ? ਦੇਖੋ, ਜਦੋਂ ਪਹਿਲੇ ਵੀ ਤੁਸੀਂ ਮੇਰੇ ਕੋਲ ਆਏ ਸੀਗੇ ਤੁਹਾਡੀ ਟੀਚਰਾਂ ਨੂੰ ਲੈ ਕੇ, ਮੈਂ ਤਾਂ ਵੀ ਤੁਹਾਨੂੰ ਸਭ ਨੂੰ ਭਰੋਸਾ ਦਿਲਾਇਆ ਸੀਗਾ ਕਿ ਵੀ ਅਸੀਂ ਟੀਚਰਾਂ ਦੇ ਵਾਸਤੇ ਕੰਮ ਕਰ ਰਹੇ ਨੇ। ਪੰਜਾਬੀ ਅਕੈਡਮੀ ਹਮੇਸ਼ਾ ਟੀਚਰਾਂ ਦੇ ਵਾਸਤੇ ਕੰਮ ਕਰਦੀ ਹੈ, ਕਿਉਂਕਿ ਪੰਜਾਬੀ ਅਕੈਡਮੀ ਦਾ ਮਕਸਦ ਇਹ ਹੈ ਕਿ ਵੀ ਟੀਚਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਹੋਵੇ। ਪਰ ਜਿਵੇਂ ਤੁਹਾਨੂੰ ਪਤਾ ਕਿ ਹਰ ਚੀਜ਼ ਦਾ ਕੋਈ ਇੱਕ ਤਰੀਕਾ ਹੁੰਦਾ, ਅਸੀਂ ਫਾਈਲ ਬਣਾ ਕੇ ਅੱਗੇ ਭੇਜ ਦਿੱਤੀ, ਉਹਦੇ ਵਿੱਚ ਟਾਈਮ ਲੱਗਦਾ। ਮੈਂ ਤੁਹਾਨੂੰ ਪਹਿਲੇ ਵੀ ਭਰੋਸਾ ਦਿਲਾਇਆ ਸੀ ਕਿ ਅਸੀਂ ਕਦੇ ਵੀ ਨਾ ਨਹੀਂ ਕੀਤੀ, ਇਹਨਾਂ ਦੇ ਵਾਸਤੇ ਹਾਈ ਕੀਤੀ ਹੈਗੀ। ਪਰ ਕਿਉਂਕਿ ਉਹ ਟਾਈਮ 'ਤੇ ਇਹਨਾਂ ਤੋਂ ਬਹੁਤ ਸਾਰੀ ਅਲਾਟਮੈਂਟ ਟੀਚਰਾਂ ਨੂੰ ਸੀਗੀ ਵੀ ਪਤਾ ਨਹੀਂ ਮਿਲੇਗਾ ਨਹੀਂ ਮਿਲੇਗਾ। ਮੈਂ ਪਹਿਲੇ ਵੀ ਕਿਹਾ ਸੀਗਾ ਕਿ ਜਿਹੜੇ ਸਾਡੇ ਵਾਈਸ ਚੇਅਰਮੈਨ ਹੈਗੇ ਬੱਲੀ ਸਾਹਿਬ ਜੀ, ਉਹ ਕੋਸ਼ਿਸ਼ ਕਰ ਰਹੇ ਨੇ। ਸਾਡੀ ਜਿਹੜੀ ਗਵਰਨਿੰਗ ਕਾਉਂਸਲ ਦੇ ਮੈਂਬਰ ਹੈਗੇ, ਉਹ ਪਹਿਲੇ ਰੈਜੂਲੇਸ਼ਨ ਪਾਸ ਕਰ ਚੁੱਕੇ ਕਿ ਵੀ ਇਹਨਾਂ ਨੂੰ 65 ਸਾਲ ਤੱਕ ਰੱਖਿਆ ਜਾਏ ਪੰਜਾਬੀ ਅਕੈਡਮੀ ਵਿੱਚ ਦਾ। ਤੇ ਅੱਜ ਹੀ ਜੇ ਭਰੋਸਾ ਅਸੀਂ ਲੈ ਕੇ ਚਲੇ ਸੀਗੇ ਉਹ ਪੂਰਾ ਹੋ ਗਿਆ। ਤੇ ਅਸੀਂ ਪੰਜਾਬੀ ਅਕੈਡਮੀ ਦੇ ਜਿਹੜੇ ਵਾਈਸ ਚੇਅਰਮੈਨ ਹੈਗੇ ਬੱਲੀ ਸਾਹਿਬ, ਉਹਨਾਂ ਦੇ ਥਰੂ ਇਹਨਾਂ ਨੂੰ ਦਿਲਾ ਦਿੱਤੇ ਅਪਾਇੰਟਮੈਂਟ ਲੈਟਰ। ਤੇ ਇਹ ਪੰਜਾਬੀ ਦੀ ਜੀਤ ਹੈਗੀ ਬੇਸਿਕਲੀ, ਨਾ ਟੀਚਰ ਦੀ ਨਾ ਪੰਜਾਬੀ ਅਕੈਡਮੀ, ਪੰਜਾਬੀ ਦੀ ਜੀਤ ਹੈਗੀ ਬੇਸਿਕਲੀ। ਤਾਂ ਮੈਂ ਨਹੀਂ ਕਹਾਂਗਾ ਕਿ ਜਿਵੇਂ ਬੱਲੀ ਸਾਹਿਬ ਨੇ ਕਹਿ ਚੁੱਕੇ ਨੇ, ਤਾਂ ਬਾਕੀ ਮੈਂ ਤੁਹਾਨੂੰ ਬਿਲਕੁਲ ਜੀ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਪੰਜਾਬੀਅਤ ਦੀ ਜਿੱਤ ਹੈ। ਅੱਜ ਵੀ ਜਿਹੜੀ ਆਪਾਂ ਨਿਊਜ਼ ਦੀ ਸਟਾਰਟਿੰਗ ਕੀਤੀ ਹੋਈ ਉਹ ਇਹ ਹੈਗਾ ਕਿ ਪੰਜਾਬੀਅਤ ਦੀ ਜਿੱਤ ਹੈ, ਕਿਉਂਕਿ ਕਾਫੀ ਆਪਾਂ ਕਹਿ ਲਈਏ ਇੱਕ ਮਿੱਠੀ ਜੰਗ ਲੜ ਚੁੱਕੇ ਹਾਂ। ਉਹ ਜੰਗ ਹੁਣ ਸਫਲ ਹੋ ਚੁੱਕੀ ਹੈ, ਟੀਚਰਾਂ ਨੂੰ ਲੈਟਰਸ ਮਿਲ ਚੁੱਕੇ ਹੈਗੇ ਨੇ। ਤੇ ਸਾਡੇ ਨਾਲ ਟੀਪੀ ਵੀਰ ਜੀ ਜਿਹੜੇ ਹੈਗੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹੈਗੇ ਆ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਇਹਦੇ ਨਾਲ, ਕਿਉਂਕਿ ਟੀਚਰਸ ਦੇ ਨਾਲ ਵੀ ਗੱਲ ਕਰਨੀ ਹੈ, ਉਹ ਵੀ ਔਨ ਕੈਮਰਾ ਸਾਡੇ ਨਾਲ ਗੱਲ ਕਰਨਾ ਚਾਹੁੰਦੀਆਂ ਨੇ। ਟੀਪੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 4-6 ਮਹੀਨਿਆਂ ਦੀ ਜੰਗ ਤੇ ਅੱਜ ਜੰਗ ਦਾ ਨਤੀਜਾ ਕਹਿ ਲਈਏ, ਟੀਚਰਾਂ ਨੂੰ ਲੈਟਰ ਮਿਲ ਗਿਆ। ਸਾਰੇ ਮਸਲੇ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਪਹਿਲੇ ਤੇ ਤੁਹਾਡੇ ਚੈਨਲ ਨੂੰ ਬਹੁਤ ਵਧਾਈ। ਪਰ ਇਹ 5-6 ਮਹੀਨਿਆਂ ਦੀ ਜੰਗ ਤੁਹਾਨੂੰ ਨਜ਼ਰ ਆਈ ਹੈ, ਐਕਚੁਅਲੀ ਇਹ 2 ਸਾਲ ਤੋਂ ਬਣ ਰਹੀ ਸੀ। ਕੋਵਿਡ ਕਰਕੇ ਕਾਫੀ ਚੀਜ਼ਾਂ ਡਿਲੇ ਹੋਈਆਂ, ਫਿਰ ਬਿਊਰੋਕ੍ਰੇਸੀ ਦੇ ਅੰਦਰ ਉਹਦਾ ਟਾਈਮ ਲੱਗਦਾ, ਫਿਰ ਕੋਵਿਡ ਦੀ ਸੈਕਿੰਡ ਵੇਵ ਆ ਗਈ, ਪਰ ਨੀਅਤ 'ਚ ਕਦੀ ਕਮੀ ਨਹੀਂ ਸੀ। ਮੈਂ ਬਿਲਕੁਲ ਇਹਨਾਂ ਨੂੰ ਯਾਦ ਹੈ ਕਿ ਇਹ ਲੋਕ ਧਰਨੇ ਤੇ ਬੈਠੇ ਸਨ, ਤੇ ਮੈਂ ਇਹਨਾਂ ਦੇ ਧਰਨੇ ਇਹਨਾਂ ਦਾ ਉਠਵਾ ਕੇ ਆਇਆ ਸੀ ਕਿ ਵੀ ਤੁਸੀਂ ਚੱਲੋ, ਅਸੀਂ ਇਹ ਕੰਮ ਕਰਾਂਗੇ। ਔਰ ਅੱਜ ਇਹ ਕੰਮ ਜਦ ਸਫਲ ਹੋ ਗਿਆ, ਤੇ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆਪਣੇ ਵਾਅਦੇ ਨੂੰ ਪੂਰਾ ਕਰ ਪਾਏ। ਔਰ ਕੋਈ ਆਸਾਨ ਨਹੀਂ ਕੀਤਾ, ਸਾਡੀਆਂ ਮਾਵਾਂ ਨੇ, ਸਾਡੀਆਂ ਵੱਡੀਆਂ ਭੈਣਾਂ ਨੇ, ਇਹਨਾਂ ਦਾ ਕੰਮ ਕਰਕੇ ਮੈਨੂੰ ਜ਼ਾਤੀ ਤੌਰ ਤੇ ਬਹੁਤ ਖੁਸ਼ੀ ਹੈ। ਜਦ ਤੱਕ ਲੜਾਈ ਹੈ ਕਿ ਦੇਖੋ, ਤੁਹਾਡੇ ਚੈਨਲ ਦੇ ਰਾਹੀਂ ਜਿਹੜਾ ਤੁਸੀਂ ਸਵਾਲ ਚੁੱਕਿਆ, ਡੈਫੀਨੇਟਲੀ ਉਹਦੇ ਨਾਲ ਸਾਨੂੰ ਇਹ ਫਾਇਦਾ ਹੋਇਆ ਕਿ ਸਾਡੀ ਗੱਲ ਅੱਗੇ ਤੱਕ ਹੋਰ ਪਹੁੰਚੀ, ਸਾਡਾ ਪ੍ਰੈਸ਼ਰ ਬਣਿਆ। ਲੇਕਿਨ ਨੀਅਤ ਵਿੱਚ ਕਮੀ ਨਹੀਂ ਸੀ ਪੰਜਾਬੀ ਅਕੈਡਮੀ ਦੀ ਕਦੀ ਵੀ ਕਿ ਇਹ ਕੰਮ ਨਹੀਂ ਕਰਨਾ। ਮੈਂ ਇੱਕ ਸਵਾਲ ਜ਼ਰੂਰ ਪੁੱਛਾਂਗਾ, ਕਿਉਂਕਿ ਮੈਨੂੰ ਪਤਾ ਹੈ ਮੇਰੇ ਸਿੱਧੇ ਸਵਾਲਾਂ ਦਾ ਘੱਟੋ ਘੱਟ ਤੁਹਾਡੇ ਤੋਂ ਮੈਨੂੰ ਸਿੱਧਾ ਜਵਾਬ ਮਿਲੇਗਾ। ਇਸ ਕਰਕੇ ਮੈਂ ਉਹ ਸਵਾਲ ਨਾ ਬੱਲੀ ਸਾਹਿਬ ਤੋਂ ਪੁੱਛਿਆ ਤੇ ਨਾ ਰਜਿੰਦਰ ਕੁਮਾਰ ਜੀ ਕੋਲੋਂ ਪੁੱਛਿਆ ਹੈਗਾ। ਪੰਜਾਬ ਇਲੈਕਸ਼ਨ, ਉਹਦਾ ਹਊਆ ਕਿੱਥੇ ਨਾ ਕਿੱਥੇ ਪੰਜਾਬੀ ਅਕੈਡਮੀ ਦਿੱਲੀ ਸਰਕਾਰ ਦੇ ਸਿਰ ਤੇ ਸੀ ਕਿ ਅਗਰ ਪੰਜਾਬੀ ਟੀਚਰਾਂ ਦੀ ਬਾਂਹ ਨਾ ਫੜੀ ਤਾਂ ਇਹਦਾ ਲਾਸ ਪੰਜਾਬ ਦੇ ਅੰਦਰ ਹੋ। ਨਹੀਂ, ਬਿਲਕੁਲ ਸਿੱਧਾ ਜਵਾਬ ਦਾਂਗਾ, ਕਿਉਂਕਿ
ਇਹ 2 ਸਾਲ ਪਹਿਲੇ ਨਹੀਂ ਪਤਾ ਸੀ ਨਾ ਕਿ ਇਲੈਕਸ਼ਨ ਕਦ ਅਨਾਉਂਸ ਹੋਣਾ। ਨਹੀਂ 2 ਸਾਲ ਪਹਿਲੇ ਜਦੋਂ ਇਹ ਸੜਕਾਂ ਦੇ ਉੱਤੇ ਧਰਨਾ ਦਿੱਤਾ ਸੀ ਤਾਂ ਉਸ ਵੇਲੇ ਵੀ ਇਹਨਾਂ ਨੂੰ ਆਇਓ ਲੋਲੀਪੌਪ ਦਿੱਤਾ ਗਿਆ ਸੀ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ, ਤੁਸੀਂ ਘਰ ਚਲੇ ਜਾਓ। ਕੋਈ ਟੀਚਰਾਂ ਦੀ ਗ੍ਰਿਫਤਾਰੀ ਵੀ ਹੋਈ ਸੀ, ਟੀਚਰਾਂ ਨੇ ਔਨ ਕੈਮਰਾ ਗੱਲ ਕੀਤਾ। ਮਗਰ ਪਿਛਲੇ 2 ਸਾਲ ਪਹਿਲੇ ਜਦੋਂ ਤੁਸੀਂ ਜੀ ਗੱਲ ਕਰ ਰਹੇ ਹੋ ਉਸ ਵੇਲੇ ਵੀ ਇਹਨਾਂ ਦੀ ਕੋਈ ਗੱਲ ਪੂਰੀ ਨਹੀਂ ਹੋਈ। ਨਹੀਂ, ਉਹਦੇ ਵਿੱਚ ਟਾਈਮ ਲੱਗ ਰਿਹਾ ਸੀ, ਬਿਊਰੋਕ੍ਰੇਸੀ ਵੱਲੋਂ ਪ੍ਰੋਬਲਮਸ ਆ ਰਹੀਆਂ ਸਨ ਕਿ ਫਾਈਲ ਨੂੰ ਉੱਥੇ ਪਹੁੰਚਾਉਣਾ, ਫਿਰ ਫਾਈਲ ਵਿੱਚ ਆਬਜੈਕਸ਼ਨ ਆਉਣਾ, ਫਿਰ ਫਾਈਲ ਦਾ ਆਬਜੈਕਸ਼ਨ ਉਹਨੂੰ ਖਤਮ ਕਰਨਾ, ਉਹਦਾ ਬਿਊਰੋਕ੍ਰੈਟਿਕ ਸੀ, ਟੈਕਨੀਕਲ ਸੀ। ਨੀਅਤ ਵਿੱਚ ਕਦੀ ਪ੍ਰੋਬਲਮ ਨਹੀਂ ਸੀ, ਪੰਜਾਬੀ ਅਕੈਡਮੀ ਦੀ ਨੀਅਤ ਵਿੱਚ ਕਦੀ ਪ੍ਰੋਬਲਮ ਨਹੀਂ ਸੀ। ਪੰਜਾਬੀ ਦੀ ਜਿੱਤ ਹੋਈ ਹੈ ਮੰਨ ਸਕਦੇ ਹਾਂ। ਪੰਜਾਬ, ਪੰਜਾਬੀ, ਪੰਜਾਬੀਅਤ ਇਜ਼ ਇਕੁਅਲ ਟੂ ਇਨਸਾਨੀਅਤ, ਉਹਦੀ ਜਿੱਤ ਹੋਈ ਹੈ। ਬਹੁਤ ਲਿਸਟਡ ਸੀ ਜਸਵਿੰਦਰ ਜੀ, ਬਹੁਤ ਸਾਰੇ ਲਿਸਟਡ ਕੰਮ ਸਨ ਜਿਹੜੇ ਅੱਗੇ ਕਰਨੇ ਨੇ ਔਰ ਆਲਰੇਡੀ ਲਿਸਟਡ ਹੈ। ਔਰ ਉਹਦਾ ਨਾ ਇੱਕ ਕੰਸਟਰਕਟਿਵ ਅਪਰੋਚ ਨਾਲ ਕੰਮ ਹੋਏਗਾ। ਸਿਰਫ ਸ਼ੋਅਸ ਕਰਾ ਲੈਣੇ ਜਾਂ ਸਿੰਗਰਸ ਨੂੰ ਬੁਲਾ ਲੈਣਾ ਉਹ ਸਾਡੀ ਅਪਰੋਚ ਨਹੀਂ ਹੈ। ਸਾਡੀ ਅਪਰੋਚ ਪੰਜਾਬੀ ਨੂੰ ਘਰ ਤੱਕ ਪਹੁੰਚਾਉਣ ਦੀ ਹੈ। ਔਰ ਸਾਡੀ ਜਿਹੜੀ ਪੂਰੀ ਟੀਮ ਹੈ, ਸਾਡੇ ਸੈਕਟਰੀ ਸਾਹਿਬ, ਸਾਡੇ ਵਾਈਸ ਚੇਅਰਮੈਨ ਸਾਹਿਬ, ਸਾਡੇ ਸਾਰੇ, ਅਸੀਂ ਪੰਜਾਬੀ ਨੂੰ ਕੰਸਟਰਕਟਿਵ ਪੰਜਾਬੀ ਦੇ ਰੂਪ 'ਚ ਦੇਖ ਰਹੇ ਹਾਂ। ਸਿਰਫ ਨਾਚ ਗਾਣੇ ਵਿੱਚ ਪੰਜਾਬੀ ਨਹੀਂ ਅਸੀਂ ਖਤਮ ਕਰਨੀ, ਲਿਟਰੇਚਰ, ਸੋਸ਼ਲ ਵਰਕ, ਲਿਟਰੇਰੀ, ਆਰਟਿਸਟਿਕ, ਹਰ ਤਰੀਕੇ ਨਾਲ ਪੰਜਾਬੀਅਤ ਨੂੰ ਕਵਰ ਕਰਾਂਗੇ। ਪੰਜਾਬੀ ਗੁਰਮੁਖੀ ਕਰਕੇ ਹਰ ਪੂਰੇ ਵਰਲਡ 'ਚ ਜਾਣੀ ਜਾਂਦੀ ਹੈ। ਪੰਜਾਬੀ ਔਰ ਗੁਰਮੁਖੀ ਯਾਨੀ ਕਿ ਸਿੱਖ ਕੌਮ ਦਾ, ਸਿੱਖੀ ਕਲਚਰ ਜਿਹੜਾ ਸਾਡਾ ਧਰਮ ਹੈ ਉਹਦੇ ਨਾਲ ਵੀ ਕਿਤੇ ਨਾ ਕਿਤੇ ਜੁੜੀ ਹੈ। ਮਗਰ ਪਿਛਲੇ ਕੁਝ ਸਾਲਾਂ ਦੇ ਅੰਦਰ, ਮੈਂ ਹੁਣ ਐਗਜ਼ਾਮਪਲਸ ਦੇ ਉੱਤੇ ਨਹੀਂ ਜਾਣਾ ਚਾਹੁੰਦਾ, ਤੁਹਾਨੂੰ ਲੱਗਦਾ ਨਹੀਂ ਪੰਜਾਬੀ ਅਕੈਡਮੀ ਸਿਰਫ ਪੰਜਾਬੀ ਤੱਕ ਹੀ ਸੀਮਿਤ ਰਹਿ ਗਈ ਹੈ, ਸਿੱਖੀ ਤੋਂ ਥੋੜਾ ਜਿਹਾ ਮੁਨਕਰ ਹੁੰਦੀ ਜਾ ਰਹੀ ਹੈ? ਨਹੀਂ, ਐਸਾ ਨਹੀਂ ਹੈ। ਬਿਲਕੁਲ ਇੱਕੋ ਪਾਰਟ ਹੈਗੇ ਨੇ। ਪੰਜਾਬੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ, ਪੰਜਾਬੀ ਈਵਨ ਪੰਜਾਬੀ ਮੁਸਲਮਾਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ, ਪੰਜਾਬੀ ਹਿੰਦੂ ਵੀਰਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਸੋ ਪੰਜਾਬੀਅਤ ਦਾ ਬਹੁਤ ਵੱਡਾ ਇੱਕ ਉਹ ਸਟਰਕਚਰ ਹੈ ਔਰ ਉਹਦੇ 'ਚ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਾਂਗੇ। ਬਿਲਕੁਲ ਉਮੀਦ ਕਰਾਂਗੇ ਜੀ ਪੰਜਾਬੀ ਦੀ ਕਿਸੇ ਵੀ ਜੰਗ ਦੇ ਅੰਦਰ ਮੀਡੀਆ ਵਜੋਂ ਤੁਹਾਨੂੰ ਲੋੜ ਪਏ ਤੁਹਾਡਾ ਇਹ ਭਰਾ ਤੁਹਾਡੇ ਨਾਲ ਖਲੋਤਾ ਹੈਗਾ। ਬਹੁਤ ਬਹੁਤ ਧੰਨਵਾਦ ਟੀਪੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਹੁਣ ਟੀਚਰਸ ਦੇ ਨਾਲ ਗੱਲ ਕਰਨੇ ਕਿਉਂਕਿ ਆਪਾਂ ਇੱਕ ਵਾਰ ਦਿਖਾਈਏ ਪਿੱਛੇ ਚਾਹ ਪਾਣੀ ਦਾ ਜਿਹੜਾ ਲੰਗਰ ਹੈਗਾ ਉਹ ਚੱਲ ਰਿਹਾ ਤੇ ਹੁਣ ਅਸੀਂ ਸਾਰੀ ਟੀਚਰਸ ਦੇ ਨਾਲ ਮਿਲ ਕੇ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਅੱਜ ਉਹਨਾਂ ਨੂੰ ਲੈਟਰਸ ਮਿਲਣ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ ਹੈ। ਬਿਲਕੁਲ ਸੰਗਤ ਜੀ, ਅਸੀਂ ਆਪਣੀ ਰਿਕਾਰਡਿੰਗ ਨੂੰ ਹੁਣ ਕੰਟੀਨਿਊ ਕਰਾਂਗੇ ਔਰ ਮੈਂ ਚਾਹਨਾ ਸਾਰੀ ਟੀਚਰਸ ਖੜੀਆਂ ਹੋਣ ਕਿਉਂਕਿ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਹੀ ਆਪਾਂ ਇਸ ਜੰਗ ਨੂੰ ਜਿੱਤੇ ਹੈਗੇ ਆ। ਜੀ ਬਿਲकुल, मगर मेरी रिक्वेस्ट है सारे अदर ओवर लाइट फेस लाइट वाल करना पेगा, हनेरा बहुत ज्यादा है, प्लीज सारे अदर आ जाओ जी। ਸੰਗਤ ਜੀ, ਇਹ ਜਿਹੜੇ ਤੁਹਾਨੂੰ ਪਿੱਛੇ ਟੀਚਰਸ ਦਿਖ ਰਹੀਆਂ ਨੇ, ਪਿਛਲੇ 6 ਮਹੀਨੇ ਤੋਂ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਜੰਗ ਲੜੀ ਪੰਜਾਬੀ ਅਕੈਡਮੀ ਦੇ ਨਾਲ। ਲੇਕਿਨ ਅਸੀਂ ਹੁਣ ਉਸ ਜੰਗ ਨੂੰ ਜੰਗ ਨਹੀਂ ਕਹਿ ਸਕਦੇ ਕਿਉਂਕਿ ਪੰਜਾਬੀ ਅਕੈਡਮੀ ਸਾਡੇ ਨਾਲ ਖਲੋਤੀ ਹੈ। ਅੱਜ ਇਹਨਾਂ ਸਾਰਿਆਂ ਨੂੰ ਅਪਾਇੰਟਮੈਂਟ ਲੈਟਰਸ ਵੀ ਮਿਲ ਚੁੱਕੇ ਨੇ ਤੇ ਉਹ ਜਿਹੜਾ ਇੱਕ ਦੁਚਿੱਤੀਪਨ ਇਹ ਸਾਰੀਆਂ ਟੀਚਰਾਂ ਦੇ ਦਿਲ ਦੇ ਅੰਦਰ ਸੀ, ਪਤਾ ਨਹੀਂ ਸਾਡੇ ਨਾਲ ਕੀ ਹੋਏਗਾ, ਸਾਨੂੰ ਨੌਕਰੀਆਂ ਮਿਲਣਗੀਆਂ ਨਹੀਂ ਮਿਲਣਗੀਆਂ। ਬਥੇਰੀਆਂ ਟੀਚਰਾਂ ਐਸੀਆਂ ਸਨ ਜਿਹੜੀਆਂ ਰੋਈਆਂ ਔਨ ਕੈਮਰੇ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਮੀਡੀਆ ਦਾ ਇੱਕ ਇਮਾਨਦਾਰੀ ਦੇ ਨਾਲ ਰੋਲ ਨਿਭਾਉਣ ਦਾ ਮੌਕਾ ਆਇਆ ਔਰ ਗੁਰੂ ਸਾਹਿਬ ਨੇ ਸਾਡੀ ਉਸ ਸੋਚ ਨੂੰ ਸਫਲਤਾ 'ਚ ਬਖਸ਼ਿਆ। ਅੱਜ ਕੁਝ ਟੀਚਰਸ ਨੂੰ ਲੈਟਰਸ ਮਿਲ ਗਏ ਨੇ, ਸੋਮਵਾਰ ਇਹਨਾਂ ਨੂੰ ਮਿਲਨੇ ਨੇ, ਅਸੀਂ ਉੱਥੇ ਵੀ ਕਵਰੇਜ ਕਰਾਂਗੇ। ਜਦ ਤੱਕ 96 ਟੀਚਰਾਂ ਦੇ ਪ੍ਰੋਪਰ ਲੈਟਰ ਨਹੀਂ ਮਿਲਣਗੇ ਮੈਂ ਇਹਨਾਂ ਦੇ ਨਾਲ ਖਲੋਤਾ, ਆਪਾਂ ਨਹੀਂ ਛੱਡਾਂਗੇ, ਪੂਰੇ 96 ਲੀਟਰ ਕਢਾਵਾਂਗੇ। ਇਹ ਜਸਵਿੰਦਰ ਸਰ ਜੀ ਹੈ ਜਿਨ੍ਹਾਂ ਕਰਕੇ ਸਾਨੂੰ ਇੰਨਾ ਮਾਣ, ਇੰਨਾ ਸਭ ਕੁਝ ਮਿਲਿਆ ਹੈ। ਇਸ ਕਰਕੇ ਤਾੜੀਆਂ ਵਜਾਉਣ 'ਚ ਜ਼ੋਰ ਨਾ ਕਰਿਆ ਕਰੋ, ਜ਼ੋਰ ਦੀ ਵਜਾਓ ਤਾੜੀ। ਇਹਨਾਂ ਵਾਸਤੇ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਬਈ ਅਸੀਂ ਵਿਖਿਆਨ ਨਹੀਂ ਕਰ ਸਕਦੇ। ਇਹਨਾਂ ਨੇ ਭਾਰ ਗਰਮੀ ਜਿਸ ਵੇਲੇ ਵੀ ਇਹਨਾਂ ਨੂੰ ਬੁਲਾਇਆ ਗਿਆ ਇਹ ਹਾਜ਼ਰ ਹੋਏ ਨੇ, ਹਰ ਬੰਦੇ ਦੀ ਇੰਟਰਵਿਊ ਲਈ ਹੈ, ਹਰ ਬੰਦੇ ਦੇ ਵਿਚਾਰ ਸੁਣੇ ਨੇ। ਜੋ ਟੀਚਰ ਹੋ ਰਹੀ ਹੈ ਉਹਨੂੰ ਵੀ ਸਮਝਾਇਆ ਹੈ, ਚਿੰਤਾ ਨਾ ਕਰੋ, ਤੁਹਾਡਾ ਕੰਮ ਪੂਰੀ ਕੋਸ਼ਿਸ਼ ਕਰਾਂਗੇ। ਇਹਨਾਂ ਨੇ ਸਾਡਾ ਦਿਨ ਰਾਤ ਇੱਕ ਕਰਕੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਦੇਵੇ। ਬੋਲੇ ਸੋਨਿਆ। ਬਿਲਕੁਲ ਜੀ, ਸਾਰੀਆਂ ਟੀਚਰਾਂ ਬੋਲਣਾ ਚਾਹੁੰਦੇ। ਭੈਣ ਜੀ ਮੈਂ ਰਿਕੁਐਸਟ ਕਰਾਂਗਾ ਕਿਉਂਕਿ ਇੱਥੇ ਰੋਸ਼ਨੀ ਦਾ ਮੈਟਰ ਹੈਗਾ। ਮੈਂ ਅੱਜ ਜਾਗੋ ਪਾਰਟੀ ਦਾ ਬਹੁਤ ਧੰਨਵਾਦ ਕਰਦੀ ਹਾਂ। ਇਹ ਭਾਈ ਸਾਹਿਬ ਮੀਡੀਆ ਵਾਲੇ ਜਸਵਿੰਦਰ ਸਿੰਘ ਜੀ, ਇਹਨਾਂ ਦਾ ਮੈਂ ਇੰਨਾ ਕੁ ਸ਼ੁਕਰੀਆ ਅਦਾ ਕਰਦੀ ਹਾਂ ਕਿ ਇਹਨਾਂ ਦੀ ਬਦੌਲਤ ਦੇ ਨਾਲ ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ। ਅਗਰ ਇਹ ਸਾਡੇ ਨਾਲ ਸਾਥ ਨਾ ਦਿੰਦੇ ਤੇ ਕੀ ਪਤਾ ਸਾਨੂੰ ਕੁਝ ਵੀ ਨਾ ਮਿਲਦਾ। ਅਸੀਂ ਟੁੱਟ ਚੁੱਕੇ ਹੋਏ ਸੀ, ਪਰ ਇਹਨਾਂ ਨੇ ਸਾਡਾ ਹੌਸਲਾ ਜਿਹੜਾ ਸੀ ਪੂਰਾ ਬੁਲੰਦ ਰੱਖਿਆ ਕਿ ਤੁਸੀਂ ਘਬਰਾਓ ਨਾ, ਮੈਂ ਤੁਹਾਡੇ ਨਾਲ ਹਾਂ। ਔਰ ਇਹ ਸਾਨੂੰ ਬਹੁਤ ਬਹੁਤ ਜਗ੍ਹਾ ਲੈ ਕੇ ਗਏ ਹੈ। ਪਰਮਾਤਮਾ ਕਰੇ ਇਹਨਾਂ ਦੀਆਂ ਉਮਰਾਂ ਲੰਬੀਆਂ ਹੋਣ, ਇਹਨਾਂ ਨੂੰ ਤੰਦਰੁਸਤੀਆਂ ਬਖਸ਼ਦੇ ਰਹੇ ਤੇ ਇਹ ਸਾਡੇ ਨਾਲ ਇਸ ਤਰ੍ਹਾਂ ਹੀ ਸਾਡਾ ਹੌਸਲਾ ਬਣਾ ਕੇ ਸਾਡੇ ਨਾਲ ਚੱਲਦੇ ਰਹਿਣ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਚਰਨ ਕੌਰ ਬੋਲ ਰਹੀ ਹਾਂ ਜੀ। ਇਹ ਮੈਂ ਜਸਵਿੰਦਰ ਵੀਰ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ, ਜਿਹੜੇ ਆਫਿਸ 'ਚ ਅਸੀਂ ਪੈਰ ਵੀ ਨਹੀਂ ਸੀ ਰੱਖ ਸਕਦੇ, ਜਿੱਥੇ ਸਾਨੂੰ ਕੋਈ ਅੰਦਰ ਜਾਣ ਵਾਸਤੇ ਹਾਮੀ ਨਹੀਂ ਸੀ ਪਾ ਸਕਦਾ, ਉਸ ਥਾਂ ਤੇ ਸਾਨੂੰ ਇਹ ਲੈ ਕੇ ਗਏ ਨੇ। ਮੈਂ ਕਹਿੰਦੀ ਹਾਂ, ਇੰਨਾ ਮਾਣ ਸਤਿਕਾਰ ਦੇਣਾ ਔਰ ਸਾਨੂੰ ਪੰਜਾਬੀ ਟੀਚਰਾਂ ਨੂੰ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਇਹਨਾਂ ਦੀ ਬਦੌਲਤ ਸਾਨੂੰ 95 ਟੀਚਰਾਂ ਨੂੰ ਪੂਰਾ ਮਾਨ ਸਨਮਾਨ ਪ੍ਰਾਪਤ ਹੋਇਆ। ਅਸੀਂ ਇਹਨਾਂ ਦੇ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਅਤੇ ਜਾਗੋ ਪਾਰਟੀ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਔਰ ਅੱਗੋਂ ਉਮੀਦ ਕਰਦੇ ਹਾਂ ਕਿ ਇਹ ਪਾਰਟੀ ਹਮੇਸ਼ਾ ਸਾਡੇ ਨਾਲ ਲੱਗੇਗੀ ਅਤੇ ਜਸਵਿੰਦਰ ਭਾਈ ਸਾਹਿਬ ਸਾਡੇ ਨਾਲ ਨਾਲ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਅਸੀਂ ਸਾਰੀਆਂ ਭੈਣਾਂ ਇੰਨੀਆਂ ਖੁਸ਼ ਹਾਂ ਕਿ ਅਸੀਂ ਇੰਨੇ ਲੰਬੇ ਟਾਈਮ ਤੋਂ ਸਾਰੇ ਸੰਘਰਸ਼ ਕਰ ਰਹੇ ਸੀ। ਉਹ ਕੋਈ ਦੁਆਰਾ ਨਹੀਂ ਜਿੱਥੇ ਸਾਡੀਆਂ ਭੈਣਾਂ ਨੇ ਜਾ ਕੇ ਸੰਘਰਸ਼ ਨਾ ਕੀਤਾ ਹੋਵੇ। ਅੱਜ ਸਾਰਿਆਂ ਵੀਰ ਜੀ ਦੀ, ਮੀਡੀਆ ਵਾਲਿਆਂ ਦੀ ਮਦਦ ਦੇ ਨਾਲ ਜਿੱਥੇ ਸਾਨੂੰ ਪਤਾ ਵੀ ਨਹੀਂ ਸੀ, ਅਸੀਂ ਉੱਥੇ ਜਾ ਕੇ ਸਾਡੇ ਨਾਲ ਜਾ ਕੇ ਵੀਰ ਜੀ ਨੇ ਸਾਡੇ ਬਹੁਤ ਕੰਮ ਕਰਵਾਏ, ਪਤਾ ਨਹੀਂ ਕਿੱਥੇ ਕਿੱਥੇ ਰਸਤਾ ਦਿਖਾਇਆ। ਅੱਜ ਉਹਨਾਂ ਦੇ ਚਰਨ ਕਮਲਾਂ ਦੇ ਨਾਲ ਅਸੀਂ ਆਪਣੇ ਪੂਰੇ ਉਸ ਤੇ ਪਹੁੰਚੇ ਹਾਂ, ਸਿੱਟੇ ਤੇ ਪਹੁੰਚੇ ਹਾਂ ਜਿੱਥੇ ਸਾਨੂੰ ਅੱਜ ਬਹੁਤ ਵੱਡੀ ਜ਼ਰੂਰਤ ਸੀ। ਤੇ ਮੈਂ ਬਹੁਤ ਧੰਨਵਾਦ ਮੀਡੀਆ ਦਾ ਕਰਦੀ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਔਰ ਹਮੇਸ਼ਾ ਇਹਨਾਂ ਵੀਰ ਜੀ ਦੇ ਸਿਰ ਤੇ ਹੱਥ ਰਹੇ। ਸਾਡਾ ਤਾਂ ਜੋ ਕੰਮ ਹੋਇਆ ਪ੍ਰਭੂ ਇਹਨਾਂ ਨੂੰ ਹੋਰ ਵੀ ਇਸ ਤਰ੍ਹਾਂ ਦੇ ਕੰਮ ਕਰਵਾਵੇ ਜਿਹਦੇ ਨਾਲ ਗਰੀਬਾਂ ਦੀ, ਸਾਡੀਆਂ ਭੈਣਾਂ ਦੀ ਮਦਦ ਹੋ ਸਕੇ। ਜਸਵਿੰਦਰ ਵੀਰ ਜੀ ਜਿੰਦਾਬਾਦ। ਮੈਂ ਤੇ ਇਹੀ ਸ਼ਬਦਾਂ 'ਚ ਕਹਾਂਗੀ, ਜਸਵਿੰਦਰ ਵੀਰ ਜੀ ਜਿੰਦਾਬਾਦ। ਇਹ ਨਾ ਹੁੰਦੇ ਤੇ ਸਾਨੂੰ ਸ਼ਾਇਦ ਅਸੀਂ ਇੱਥੇ ਤੱਕ ਪਹੁੰਚਣਾ ਹੀ ਨਹੀਂ ਸੀ। ਟੀਚਰਾਂ ਰੋ ਕੇ ਘੁੰਮ ਕੇ ਬਹਿ ਗਈਆਂ। ਸਾਨੂੰ 2 ਸਾਲ ਹੋ ਗਏ ਵੀਰ ਜੀ ਘੁੰਮਦਿਆਂ ਨੂੰ। ਇਹ ਤੁਹਾਡਾ ਅਗਰ ਜਸਵਿੰਦਰ ਵੀਰ ਜੀ ਦਾ ਸਾਥ ਨਹੀਂ ਹੁੰਦਾ ਤੇ ਸ਼ਾਇਦ ਸਾਨੂੰ, ਅਸੀਂ ਇੱਥੇ ਜਿੱਥੇ ਅੱਜ ਖੜੇ ਹਾਂ ਉੱਥੇ ਕਦੀ ਵੀ ਨਾ ਖੜੇ ਹੁੰਦੇ। ਤੇ ਵਾਹਿਗੁਰੂ ਜੀ ਇਹਨਾਂ ਨੂੰ ਖੂਬ ਤਰੱਕੀਆਂ ਦੇਵੇ, ਖੂਬ ਚੜ੍ਹਦੀ ਕਲਾ ਰੱਖੇ, ਇਹਨਾਂ ਨੂੰ ਤੰਦਰੁਸਤੀ ਦੇਵੇ। ਸਾਡੀ ਭੈਣਾਂ ਦੀ ਦਿਨ ਰਾਤ ਇਹੀ ਦੁਆ ਹੈ, ਕਿਉਂਕਿ ਸਾਨੂੰ ਹਜੇ ਵੀਰ ਜੀ ਦੀ ਅੱਗੇ ਬਹੁਤ ਲੋੜ ਹੈਗੀ। ਨਹੀਂ ਜੀ, ਮੈਂ ਤੁਹਾਡੇ ਨਾਲ ਖਲੋਤਾ, ਮੈਂ ਔਨ ਕੈਮਰਾ ਕਹਿ ਰਿਹਾ ਬਿਲਕੁਲ, ਤੁਹਾਨੂੰ ਅਸੀਂ ਛੱਡਣਾ ਹੀ ਨਹੀਂ ਹੈ ਵੀਰ ਜੀ। ਜਿੱਥੇ ਆਵਾਜ਼ ਮਾਰੋਗੇ ਤੁਹਾਡਾ ਭਰਾ ਖਲੋਤਾ। ਥੈਂਕ ਯੂ ਵੈਰੀ ਮਚ ਵੀਰ ਜੀ, ਥੈਂਕ ਯੂ ਵੈਰੀ ਮਚ। ਸਾਡੇ ਕਈ ਮਸਲੇ ਨੇ ਜਿਨ੍ਹਾਂ ਨੂੰ ਸੁਲਝਾਉਣ ਵਾਸਤੇ ਸਾਨੂੰ ਤੁਹਾਡੀ ਵੀਰ ਜੀ ਲੋੜ ਹੈ ਔਰ ਤੁਸੀਂ ਸਾਡੇ ਨਾਲ ਚੱਲ ਕੇ ਇਹ ਮਸਲੇ ਸਾਡੇ ਹੱਲ ਕਰਵਾਓ। ਤੁਹਾਡੇ ਨਾਲ ਖਲੋਤਾ ਜੀ। ਇੰਨੀ ਜਲਦੀ ਤੁਹਾਡਾ ਪਿੱਛਾ ਨਹੀਂ ਛੱਡਦੇ ਸੀ। ਇਹ ਭੈਣਾਂ ਮੈਂ ਚਾਹਨਾ ਵਾਂ ਜੁੜੀਆਂ ਰਹਿਣ, ਕਿਉਂਕਿ ਦੇਖੋ ਜੀ ਬਿਲਕੁਲ ਲੈਟਰ ਤੁਹਾਨੂੰ ਦਿਖਾਈਏ, ਆਪਾਂ ਤੁਹਾਨੂੰ ਲੈਟਰ ਦੀ ਕਾਪੀ ਵੀ ਦਿਖਾਉਂਦੇ ਹੈਗੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਾਸਤੇ ਬਹੁਤ ਵਡਭਾਗੀ ਦਿਨ ਹੈ, ਕਿਉਂਕਿ ਸਾਡੇ ਕੁਝ ਮੈਂਬਰ ਅੱਜ ਇਸ ਫੰਕਸ਼ਨ ਵਿੱਚ ਅਟੈਂਡ ਨਹੀਂ ਕਰ ਸਕੇ ਕਿਉਂਕਿ ਉਹ ਚੰਡੀਗੜ੍ਹ ਗਏ ਹੋਏ ਨੇ। ਜਿਵੇਂ ਜਰਨੈਲ ਜੀ ਨੇ, ਸਾਡਾ ਬੱਚਾ ਇੰਦਰਪ੍ਰੀਤ ਸਿੰਘ ਮੌਂਟੂ ਜਿਹਨੇ ਬਹੁਤ ਜ਼ਿਆਦਾ ਹਰ ਗੱਲ ਤੇ, ਹਰ ਜਗ੍ਹਾ ਤੇ ਜਰਨੈਲ ਜੀ ਨੇ ਤੇ ਉਹਨੇ ਬਹੁਤ ਮਦਦ ਕੀਤੀ ਹੈ ਸਾਡੀ। ਸਾਡਾ ਬੱਚਾ ਹੈ, ਅਸੀਂ ਹਮੇਸ਼ਾ ਇਹਨਾਂ ਵਾਸਤੇ ਇੱਕ ਅਸੀਸਾਂ ਦਿਆਂਗੇ ਕਿ ਇਹ ਬੱਚੇ ਵੱਧ ਚੜ ਕੇ ਇਸ ਤਰ੍ਹਾਂ ਹੀ ਸੇਵਾਵਾਂ ਕਰਦੇ ਰਹਿਣ ਤੇ ਵੱਡਿਆਂ ਦੇ ਸਿਰ ਤੇ ਇਸ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ। ਅੱਜ ਅਸੀਂ ਬੱਲੀ ਸਾਹਿਬ ਦਾ, ਸੈਕਟਰੀ ਸਾਹਿਬ ਦਾ, ਇੰਦਰਪ੍ਰੀਤ ਸਿੰਘ ਮੌਂਟੂ, ਜਰਨੈਲ ਜੀ ਜਿਹੜੇ ਸਾਡੇ ਹੋਰ ਨਾਲ ਲਾਡਲੇ ਤਿਲਕ ਨਗਰ ਦੇ ਰਾਜੇ, ਜਿਨ੍ਹਾਂ ਨੇ ਸਾਡੀਆਂ ਮਾਵਾਂ ਤੇ ਭੈਣਾਂ ਦੇ ਨਾਲ ਪੂਰੀ ਹੈਲਪ ਕੀਤੀ, ਤੇ ਸਾਡੇ CM ਸਾਹਿਬ ਕੇਜਰੀਵਾਲ ਜੀ, ਸਿਸੋਦੀਆ ਜੀ, ਜਿਨ੍ਹਾਂ ਨੇ ਸਾਡੀ ਇਹ ਫਰਿਆਦ ਸੁਣ ਕੇ ਸਾਡੀਆਂ ਭੈਣਾਂ ਵਾਸਤੇ ਫਿਰ ਤੋਂ ਨੌਕਰੀ ਬਹਾਲ ਕਰਵਾਈ ਤੇ ਫਿਰ ਤੋਂ ਸਾਡੀਆਂ ਨੌਕਰੀਆਂ ਦਿੱਤੀਆਂ। ਅਸੀਂ ਕੋਟਾਮ ਇਹਨਾਂ ਆਮ ਆਦਮੀ ਪਾਰਟੀ ਦੇ ਪੂਰੇ ਪਰਿਵਾਰ ਨੂੰ ਬਾਰ-ਬਾਰ ਧੰਨਵਾਦ ਕਰਦੇ ਹਾਂ ਤੇ ਅਸੀਂ ਹਮੇਸ਼ਾ ਸਾਰੀਆਂ ਭੈਣਾਂ ਤੇ ਮਾਵਾਂ, ਗੁਰੂ ਤੇਗ ਬਹਾਦਰ ਜੀ ਦੀਆਂ ਪਿਆਰੀਆਂ ਬੱਚੀਆਂ, ਜਿਨ੍ਹਾਂ ਨੇ ਰਕਾਬ ਵਿੱਚ ਬਾਹਰ ਖੜ ਕੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ, ਸਾਡੇ ਵੀਰ ਤੇ ਸਾਡੇ ਭਰਾ ਤੇ ਸਾਡੇ ਬੱਚੇ, ਸਾਡੀ ਨੌਕਰੀ ਜਲਦੀ ਬਹਾਲ ਕਰ ਦੇਣ। ਦੇਖ ਲਓ ਅੱਜ 15 ਦਿਨ ਹੀ ਹੋਏ ਨੇ ਰਕਾਬਗੰਜ ਖੜਿਆ, ਅਰਦਾਸ ਕੀਤਿਆਂ, ਬਹੁਤ ਜਲਦੀ ਸਾਡੀ ਨੌਕਰੀਆਂ ਬਹਾਲ ਹੋ ਗਈਆਂ ਨੇ। ਪਹਿਲੇ ਤਾਂ ਅਸੀਂ ਆਪਣੇ ਵੱਡੇ ਵੀਰ ਜੀ ਹਰਸ਼ਰਨ ਸਿੰਘ ਬੱਲੀ ਜੀ ਬਾਰੇ ਅਰਦਾਸ ਲਗਾਵਾਂਗੀਆਂ ਕਿ ਵੀਰ ਜੀ ਤੰਦਰੁਸਤ ਹੋ ਜਾਣ। ਇਹ ਖੁਸ਼ੀ ਉਹਨਾਂ ਨੂੰ ਇੰਨੀ ਮਿਲੇਗੀ, ਉਹ ਠੀਕ ਹੋ ਗਏ, ਪੰਜਾਬੀ ਅਕੈਡਮੀ ਵਿੱਚ ਫਿਰ ਆਪਣੇ ਚਰਨ ਪਾਉਣ ਤੇ ਸਾਡੀ ਪੰਜਾਬੀ ਅਕੈਡਮੀ ਫਿਰ ਤੋਂ ਪਵਿੱਤਰ ਹੋ ਜਾਏ। ਔਰ ਸਾਡੇ ਵਾਸਤੇ ਜਰਨੈਲ ਸਿੰਘ ਜੀ ਨੂੰ, CM ਨੂੰ, ਸਿਸੋਦੀਆ ਜੀ ਨੂੰ, ਸਾਡੀ ਪੰਜਾਬੀ ਅਕੈਡਮੀ ਦੀ ਮੈਨੇਜਮੈਂਟ ਦੇ ਪੂਰੇ ਹੋਣਹਾਰ ਤੇ ਲਾਇਕ ਮੈਨੇਜਮੈਂਟ ਨੂੰ ਸਾਡਾ ਬਾਰ-ਬਾਰ ਕੋਟਾਮ ਧੰਨਵਾਦ, ਜਿਨ੍ਹਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਇਹਨਾਂ ਭੈਣਾਂ ਤੇ ਮਾਵਾਂ ਵਾਸਤੇ ਵੱਧ ਚੜ ਕੇ ਸਹਿਯੋਗ ਦਿੱਤਾ,
ਵੱਧ ਚੜ ਕੇ ਇਹ ਸੇਵਾ ਦਾ ਫਿਰ ਉਹਨਾਂ ਨੂੰ ਮੌਕਾ ਦਿੱਤਾ। ਅੱਜ ਸਾਡੀ ਭੈਣਾਂ ਦੀ ਪੂਰੀ ਟੈਨਸ਼ਨ ਦੂਰ ਕਰ ਦਿੱਤੀ। ਉਹ ਫਿਰ ਤੋਂ ਸਕੂਲਾਂ ਵਿੱਚ ਜਾਣਗੀਆਂ, ਵਾਅਦਾ ਕਰਦੀਆਂ ਨੇ ਕਿ ਫਿਰ ਉਹਨਾਂ ਗਰੀਬ ਝੁੱਗੀ ਝੌਂਪੜੀ ਵਾਲੇ ਬੱਚੇ, ਮੌਂਟਨ ਬੱਚੇ, ਸਭ ਬੱਚਿਆਂ ਨੂੰ ਵੱਧ ਤੋਂ ਵੱਧ ਘਰਾਂ ਵਿੱਚ ਵੀ ਪੰਜਾਬੀ ਬੋਲਣ ਵਾਸਤੇ ਸਿੱਖਿਆ ਦੇਣਗੇ ਤੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਸਿਖਾਉਣਗੇ, ਤਾਂ ਜੋ ਕਿ ਸਾਡੇ ਬੱਚੇ ਵੱਧ ਤੋਂ ਵੱਧ ਸੁਲੇਖਮਾਲਾ ਕੰਪੀਟੀਸ਼ਨ ਵਿੱਚ, ਇਮਤਿਹਾਨਾਂ ਵਿੱਚ ਵੱਧ ਤੋਂ ਵੱਧ ਉੱਪਰ ਨੰਬਰਾਂ ਵਿੱਚ ਆਉਣ ਤੇ ਇਹ ਸਾਡੇ ਵੀਰ ਹਰਸਰਨ ਸਿੰਘ ਬੱਲੀ ਜੀ ਕੋਲੋਂ ਆਪਣੇ ਸੋਹਣੇ ਸੋਹਣੇ ਇਨਾਮ ਤੇ ਸੋਹਣੇ ਸੋਹਣੇ ਜੋ ਵੀ ਉਹਨਾਂ ਵਾਸਤੇ ਸਰਟੀਫਿਕੇਟ ਨੇ ਉਹ ਆਪਣੇ ਪਿਆਰੇ ਪਿਆਰੇ ਹੱਥਾਂ ਦੇ ਦੇਣ। ਮੈਂ ਤੁਹਾਨੂੰ ਬਾਰ-ਬਾਰ ਫਿਰ ਕੋਟਾਮ ਸ਼ੁਕਰਾਨਾ ਕਰਦੀ ਹਾਂ ਕਿ ਵੀਰ ਜੀ, ਮੈਂ ਆਪਣੇ CM ਕੇਜਰੀਵਾਲ ਜੀ ਦਾ ਵੀ ਬਹੁਤ ਧੰਨਵਾਦ ਕਰਾਂਗੀ ਕਿ ਵਾਹਿਗੁਰੂ ਕਰੇ ਆਉਣ ਵਾਲੇ ਟਾਈਮ ਵਿੱਚ ਵੱਧ ਤੋਂ ਵੱਧ ਪੰਜਾਬ ਦੀਆਂ ਵੋਟਾਂ ਤੇ ਜਿੱਤਣ ਤੇ ਵੱਧ ਤੋਂ ਵੱਧ ਦਿੱਲੀ ਦੀ ਵੋਟਾਂ ਵਿੱਚ ਅੱਗੇ ਆਉਣ ਤੇ ਅਸੀਂ ਵੀ ਸਾਰੀਆਂ ਭੈਣਾਂ ਤਨ ਮਨ ਲਗਾ ਕੇ ਇਹਨਾਂ ਪਾਰਟੀ ਨਾਲ ਪੂਰਾ ਸਹਿਯੋਗ ਦੇਵਾਂਗੀਆਂ ਤੇ ਵੱਧ ਤੋਂ ਵੱਧ ਅਸੀਂ ਅਰਦਾਸਾਂ ਕਰ ਦਾਂਗੇ ਕਿ ਵਾਹਿਗੁਰੂ ਜੀ, ਇਹ ਜਿਹੜੇ CM ਸਾਹਿਬ ਨੇ, ਸਿਸੋਦੀਆ ਜੀ ਨੇ, ਇਹ ਸਾਰੀ ਪਾਰਟੀ, ਜਰਨੈਲ ਜੀ ਨੇ, ਸਾਡੇ ਬੱਚੇ ਜਿੰਨੇ ਵੀ ਨੇ ਹੋਣਹਾਰ, ਇਹ ਵੱਧ ਤੋਂ ਵੱਧ ਵੋਟਾਂ ਤੇ ਜਿੱਤ ਕੇ MC 'ਚ ਆਪਣਾ ਮੋਰਚਾ ਮਾਰਨ ਤੇ ਫਿਰ ਦਿੱਲੀ ਵਿੱਚ ਆਪਣਾ ਰਾਜ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੁਣ ਸਭ ਤੋਂ ਅਖੀਰ ਵਿੱਚ ਆਪਣੇ ਪ੍ਰੋਗਰਾਮ ਨੂੰ ਅਸੀਂ ਸਮਾਪਤੀ ਵੱਲ ਲੈ ਕੇ ਜਾਣਾ। ਜਿਸ ਤਰੀਕੇ ਨਾਲ ਤੁਸੀਂ ਦੇਖਿਆ ਪਿਛਲੇ 6 ਮਹੀਨੇ ਤੋਂ ਜਿਹੜਾ ਮੋਰਚਾ ਚੱਲ ਰਿਹਾ ਹੈਗਾ ਸੀ ਪੰਜਾਬੀ ਅਕੈਡਮੀ ਦੀ ਟੀਚਰਸ ਦੀ ਨੌਕਰੀ ਦੀ ਬਹਾਲੀ ਦਾ, ਅੱਜ ਉਹ ਮੋਰਚਾ ਸਫਲ ਹੋ ਚੁੱਕਾ ਹੈ। ਜਿਹੜੇ ਭਰਾਵਾਂ ਨੇ, ਜਿਹੜੇ ਲੀਡਰਾਂ ਨੇ ਆਮ ਆਦਮੀ ਪਾਰਟੀ ਵੱਲੋਂ ਜਾਂ ਜਿਹੜੀ ਧਿਰਾਂ ਨੇ ਵੀ, ਚਾਹੇ ਜਾਗੋ ਪਾਰਟੀ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ, ਪਰਮਜੀਤ ਸਿੰਘ ਰਾਣਾ ਦੀ ਗੱਲ ਕਰ ਲਈਏ, ਜਿਹੜੇ ਵੀਰਾਂ ਨੇ ਸਹਿਯੋਗ ਦਿੱਤਾ ਹੈਗਾ, ਖਾਸ ਕਰਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ, ਜਿਨ੍ਹਾਂ ਨੇ ਅੱਜ ਇਹਨਾਂ ਦੀ ਨੌਕਰੀ ਦੇ ਲੈਟਰ ਇਸ਼ੂ ਕਰ ਦਿੱਤੇ ਨੇ, ਅਸੀਂ ਆਪਣੇ ਚੈਨਲ ਵੱਲੋਂ ਵੀ ਇੱਕ ਪਰਸਨਲ ਸਿੱਖ ਹੋਣ ਦੇ ਨਾਤੇ ਵੀ ਅਸੀਂ ਧੰਨਵਾਦ ਕਰਨਾ ਕਿ ਦੇਰ ਆਏ ਦਰੁਸਤ ਆਏ, ਮਗਰ ਮੀਡੀਆ ਦੀ ਬਣਦੀ ਜ਼ਿੰਮੇਵਾਰੀ ਦਾ ਪ੍ਰਤੱਖ ਉਦਾਹਰਣ ਅਸੀਂ ਤੁਹਾਡੇ ਅੱਗੇ ਪੇਸ਼ ਕਰਕੇ ਜਾ ਰਹੇ ਹਾਂ। ਮਾਣ ਵੱਲੋਂ ਮਿਲਿਆ ਇਹ ਸਰੂਪਾ ਤੇ ਟੀਚਰਾਂ ਦੇ ਚਿਹਰੇ ਦੀ ਮੁਸਕਾਨ ਸਭ ਤੋਂ ਵੱਡਾ ਸਬੂਤ ਹੈ ਕਿ ਅਗਰ ਮੀਡੀਆ ਇਮਾਨਦਾਰੀ ਨਾਲ ਆਪਣਾ ਰੋਲ ਅਦਾ ਕਰੇ ਤਾਂ ਅਸੀਂ ਸਾਰੀਆਂ ਜੰਗਾਂ ਜਿੱਤ ਸਕਦੇ ਹਾਂ। ਆਉਣ ਵਾਲੇ ਦਿਨਾਂ 'ਚ ਅਗਲੀ ਖਬਰ ਦੇ ਨਾਲ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਸਾਰੇ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।